ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 18 ਨਵੰਬਰ 2015 3 ਮੱਘਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਵਿਚਾਰ ਚਰਚਾ ਦਿਨ ਲਿਆ ਕੇ ਆ ਰਹੇ ਹੋ? ਦੇਖੋ, ਅੱਜ ਜਿਹੜਾ ਮੁੱਦਾ ਅਸੀਂ ਮੁੱਖ ਤੌਰ ਤੇ ਵਿਚਾਰ ਅਧੀਨ ਲਿਆਂਦਾ ਹੈ ਜੀ, ਉਹ ਪੈਰਿਸ ਦੇ ਦਹਿਸ਼ਤਗਰਦ ਹਮਲੇ ਤੋਂ ਬਾਅਦ ਜਿਹੜਾ ਮਾਹੌਲ ਵੈਸੇ ਤਾਂ ਸਾਰੇ ਯੂਰਪ 'ਚ ਬਣਿਆ ਹੋਇਆ ਜੀ, ਪਰ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਕਾਫੀ ਇੱਕ ਨਫ਼ਰਤ, ਬਾਇਜ਼ ਜਿਹਨੂੰ ਵਿਤਕਰਾ ਕਹਿੰਦੇ ਨੇ, ਔਰ ਇਹ ਜਿਹੜਾ ਸਿੱਧਤ ਹੈ ਬੇਸ਼ੱਕ ਇਸ ਵੇਲੇ ਲੱਗਦਾ ਹੈ ਵੀ ਮੁਸਲਮਾਨਾਂ ਦੇ ਖਿਲਾਫ ਹੈ। ਔਰ ਅਸੀਂ ਜਿਵੇਂ ਪਹਿਲੇ ਦਿਨ ਹੀ ਜਦੋਂ ਅਸੀਂ ਫਰਾਂਸ ਦੇ ਨਾਲ ਹਮਲਿਆਂ ਦਾ ਜ਼ਿਕਰ ਕੀਤਾ ਸੀ, ਦਹਿਸ਼ਤਗਰਦ ਹਮਲਿਆਂ ਦਾ ਨਖੇਦੀ ਵੀ ਕੀਤੀ ਸੀ ਜੀ, ਇਸ ਗੱਲ ਦੀ ਚਿੰਤਾ ਵੀ ਜ਼ਾਹਰ ਕੀਤੀ ਸੀ ਕਿ ਬੇਸ਼ੱਕ ਦੇਖਣ ਨੂੰ ਅੱਜ ਜਦੋਂ ਅਸੀਂ ਕਹਿੰਦੇ ਹਾਂ ਵੀ ਦੁਨੀਆ ਇੱਕ ਗਲੋਬਲ ਵਿਲੇਜ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਗਲੋਬਲ ਵਿਲੇਜ ਹੈ। ਇਸੇ ਕਰਕੇ ਲੋਕ ਹੁਣ ਭੁੱਖ ਨਾਲ ਨਹੀਂ ਮਰਦੇ। ਕੋਈ ਨੇਚਰ ਦੀ ਆਪਦਾ ਆਉਂਦੀ ਹੈ, ਉਹ ਭਾਵੇਂ ਸੁਨਾਮੀ ਸੀ, ਕੈਟਰੀਨ ਹੈ, ਭੂਚਾਲ ਹੈ, ਕੋਈ ਹੋਰ ਹੈ, ਇੱਕਦਮ ਰਾਹਤ ਪਹੁੰਚ ਜਾਂਦੀ ਹੈ ਕਿਉਂਕਿ ਪੀੜ ਜਾਂ ਖਬਰ ਇੱਕਦਮ ਇੱਕ ਸਿਰੇ ਤੋਂ ਦੂਸਰੇ ਤੱਕ ਪਹੁੰਚ ਜਾਂਦੀ ਹੈ ਜੀ। ਪਰ ਇਹਦਾ ਇੱਕ ਜਿਹੜਾ ਅਦਰਵਾਈਜ਼ ਇਹ ਗਲੋਬਲ ਵਿਲੇਜ ਹੈ, ਸ਼ਾਇਦ ਸਾਰੀ ਦੁਨੀਆ ਦਾ ਇੱਕ ਪੇਜ ਤੇ ਆ ਜਾਣਾ ਜਾਂ ਉਹਦੀ ਐਕਸੈਸਿਬਿਲਿਟੀ ਦਾ ਨੁਕਸਾਨ ਇਹ ਹੈ ਕਿ ਜਿਹੜੇ ਦੁਨੀਆ ਦੇ ਕਿਤੇ ਵੀ ਜਿਹੜੇ ਪੈਦਾ ਹੋਏ ਮਸਲੇ ਨੇ, ਅੰਦਰੂਨੀ ਜੰਗਾਂ ਨੇ ਜਾਂ ਬਹਿਰੂਨੀ ਤਾਕਤਾਂ ਦੇ ਨਾਲ ਟਕਰਾਅ ਹੈ, ਉਹ ਫਿਰ ਉਸ ਸੀਮਾ ਤੱਕ ਜਾਂ ਉਸ ਹੱਦ ਤੱਕ ਮਹਿਦੂਦ ਨਹੀਂ ਹੈ। ਉਹ ਲੜਾਈ ਜੇ ਮਿਡਲ ਈਸਟ ਦੇ ਵਿੱਚ ਸੀਰੀਆ ਜਾਂ ਇਸਲਾਮਿਕ ਸਟੇਟ ਦੇ ਨਾਲ ਜਾਂ ਉਸ ਤੋਂ ਪਹਿਲਾਂ ਫਲਸਤੀਨ ਦੇ ਨਾਲ ਜਾਂ ਇਜ਼ਰਾਈਲ ਦੇ ਨਾਲ ਜੋ ਚੱਲਦਾ ਹੈ, ਉਸ ਦਾ ਪ੍ਰਭਾਵ ਅਸੀਂ ਦੇਖਦੇ ਹਾਂ ਕਿ ਕਿਵੇਂ ਦੁਨੀਆ ਭਰ ਦੇ ਵਿੱਚ ਫਿਰ ਉਸ ਨੂੰ ਭਾਵੇਂ ਕੋਈ ਆਰਥਿਕ ਨਿਸ਼ਾਨੇ ਟਾਰਗੇਟ ਕਰੇ, ਕੋਈ ਪੋਲੀਟੀਕਲ ਕਰੇ ਜਾਂ ਬੇਗੁਨਾਹ ਲੋਕਾਂ ਨੂੰ ਜਿਵੇਂ ਕਿ ਪੈਰਿਸ ਦੇ ਵਿੱਚ ਮਾਰੇ ਗਏ। ਔਰ ਉਸ ਤੋਂ ਪਹਿਲਾਂ 9/11 ਦੇ ਹਵਾਲੇ ਨਾਲ ਅਸੀਂ ਦੇਖਿਆ ਵੀ ਅਮਰੀਕਾ ਦੇ ਵਿੱਚ ਕਿਵੇਂ ਵਰਲਡ ਟ੍ਰੇਡ ਸੈਂਟਰ 'ਚ ਔਰ 3000 ਦੇ ਕਰੀਬ ਬੇਗੁਨਾਹ ਲੋਕ ਮਾਰੇ ਗਏ। ਔਰ ਇਹ ਸਿਲਸਿਲਾ ਜਿਹੜਾ ਹੈ ਥੰਮਣ ਦਾ ਨਾਂ ਨਹੀਂ ਲੈ ਰਿਹਾ, ਰੁਕਣ ਦਾ ਨਾਂ ਨਹੀਂ ਲੈ ਰਿਹਾ। ਔਰ ਜੇ ਲੜਾਈ ਮਿਡਲ ਈਸਟ 'ਚ ਹੈ, ਝਗੜਾ ਉੱਥੇ ਭਾਵੇਂ ਤੇਲ ਦੇ ਹਵਾਲੇ ਨਾਲ ਸ਼ੁਰੂ ਹੋਇਆ ਹੋਏ, ਡਿਕਟੇਟਰਾਨਾ ਰਜੀਮ ਹੋਏ, ਵੱਡੀਆਂ ਪਾਵਰਸ ਦੇ ਇੰਟਰਸਟ ਹੋਣ, ਤੇ ਜਿਹੜੇ ਉੱਥੇ ਇਨਵੋਲਵ ਲੋਕ ਨੇ ਉਹ ਉਸ ਨੂੰ ਇਹਨਾਂ ਮੁਲਕਾਂ ਜਾਂ ਪੱਛਮੀ ਮੁਲਕਾਂ ਦੀਆਂ ਬਰੂਹਾਂ ਹੀ ਨਹੀਂ ਉਹਦੇ ਘਰ ਦੇ ਅੰਦਰ ਲੈ ਆਏ ਨੇ। ਤੇ ਨਤੀਜੇ ਦੇ ਤੌਰ ਤੇ ਜਿਹੜੇ ਇੱਥੇ ਕਈ ਦਹਾਕਿਆਂ ਤੋਂ ਜਾਂ ਕਈ 100 ਸਾਲ ਤੋਂ ਜ਼ਿਆਦਾ ਜਿਹੜੇ ਰਹਿਣ ਵਾਲੇ ਇੱਥੋਂ ਦੇ ਵਸਿੰਦੇ ਨੇ, ਜਿਹੜੇ ਅਮਰੀਕਨ ਨੇ ਬਾਈ ਐਵਰੀ ਕਾਊਂਟ ਜਾਂ ਯੂਰਪੀਅਨ ਨੇ, ਭਾਵੇਂ ਉਹਨਾਂ ਦਾ ਧਰਮ ਇਸਲਾਮ ਹੈ ਜਾਂ ਸਿੱਖ ਧਰਮ ਹੈ ਜਾਂ ਬੌਧੀ ਧਰਮ ਹੈ ਜਾਂ ਕੋਈ ਹੋਰ ਧਰਮ ਹੈ ਜਾਂ ਨਹੀਂ ਵੀ ਕੋਈ ਕਿਸੇ 'ਚ ਮੰਨਣ ਵਾਲੇ, ਉਹਨਾਂ 'ਚ ਜਿਹੜੇ ਖਾਸ ਤੌਰ ਤੇ ਵਿਜ਼ੀਬਲ ਨੇ ਜਿਵੇਂ ਸਿੱਖ ਨੇ, ਉਹ ਤਾਂ ਹਿੱਟ ਕ੍ਰਾਈਮ ਦਾ ਸ਼ਿਕਾਰ 9/11 ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰਿਪੋਰਟਸ ਨੇ ਔਰ ਹੁਣ ਇਹਦੇ ਹੋਰ ਜ਼ਿਆਦਾ ਵਧਣ ਦਾ ਡਰ ਹੈ। ਲੇਕਿਨ ਮੁਸਲਮਾਨ ਕਿਉਂਕਿ ਇਸ ਦੇ ਨਾਲ ਰੈਡੀਕਲ ਇਸਲਾਮ ਔਰ ਇਸਲਾਮਿਕ ਟੈਰਰਿਜ਼ਮ ਔਰ ਦੂਸਰਾ ਪੂਰਾ ਮੀਡੀਆ ਵੀ ਪੂਰੇ ਜ਼ੋਰ ਦੇ ਨਾਲ ਉਸ ਨੂੰ ਜਿਹੜਾ ਉਹ ਪ੍ਰਚਾਰਦਾ ਹੈ ਔਰ ਇਸ ਦੇ ਨਤੀਜੇ ਦੇ ਤੌਰ ਤੇ ਇਹ ਘਟਨਾਵਾਂ ਕਾਫੀ ਵਧੀਆਂ ਨੇ। ਔਰ ਅਸੀਂ ਕਿਉਂਕਿ ਹਮੇਸ਼ਾ ਹੀ ਜਿਹੜੀ ਹੈ ਵੌਇਸ ਆਫ ਦਾ ਵੌਇਸਲੈਸ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹਦੀ ਕੋਈ ਆਵਾਜ਼ ਨਹੀਂ। ਹਾਲਾਂਕਿ ਇਹ ਨਹੀਂ ਹੈ, ਇਸਲਾਮਿਕ ਕੰਟਰੀਜ਼ ਦੇ 55 ਤੋਂ ਜ਼ਿਆਦਾ ਮੁਲਕ ਨੇ, ਉਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ, ਉਹਨਾਂ ਕੋਲ ਬੜਾ ਅਲ ਜਜ਼ੀਰਾ ਵਰਗਾ ਮੀਡੀਆ ਹੈ। ਇੱਥੇ ਵੀ ਜਿਹੜੀਆਂ ਇਸਲਾਮਿਕ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਕੇਅਰ ਵਰਗੀ ਉਹਨਾਂ ਦੇ ਕੋਲ ਜਥੇਬੰਦੀ ਹੈ, ਉਹ ਆਪਣੇ ਆਪ ਨੂੰ ਪ੍ਰੋਜੈਕਟ ਵੀ ਕਰ ਰਹੇ ਨੇ, ਡਿਫੈਂਡ ਵੀ ਕਰ ਰਹੇ ਨੇ ਔਰ ਆਪਣੇ ਆਪ ਨੂੰ ਡਿਸਐਸੋਸੀਏਟ ਵੀ ਕਰਦੇ ਨੇ। ਹਾਲਾਂਕਿ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਇਹ ਗੱਲ ਕਹੀ, ਹਾਲਾਂਕਿ ਪਤਾ ਨਹੀਂ ਹੈ ਕਿੰਨੀ ਕੁ ਕਹਿਣੀ ਬਣਦੀ ਹੈ, ਪਿਛਲੇ ਦਿਨਾਂ 'ਚ ਉਹਨੇ ਕਿਹਾ ਕਿ ਜੀ ਜਿੰਨਾ ਕ੍ਰਿਟਿਸਿਜ਼ਮ ਦਹਿਸ਼ਤਗਰਦੀ ਦਾ ਇਸਲਾਮਿਕ ਕੰਟਰੀਜ਼ ਵੱਲੋਂ ਆਉਣਾ ਚਾਹੀਦਾ ਹੈ ਉਨਾ ਆ ਨਹੀਂ ਰਿਹਾ। ਹਾਲਾਂਕਿ ਸ਼ਾਇਦ ਇਹ ਗੱਲ ਗਲਤ ਨਹੀਂ ਹੈ, ਪਰ ਜਦੋਂ ਇੱਕ ਮਾਹੌਲ ਆਲਰੇਡੀ ਦੂਜਿਆਂ ਦਾ ਬਣਿਆ ਹੋਏ, ਉਹਨਾਂ ਨੇ ਟਾਰਗੇਟ ਕੀਤਾ ਹੋਏ ਕਿ ਭਾਈ ਇਹ ਜਿਹੜਾ ਇਸਲਾਮ ਨਾਲ ਹੀ ਸਭ ਕੁਝ, ਧਰਮ ਦੇਖੋ ਦਹਿਸ਼ਤਗਰਦ ਦਾ ਤਾਂ ਕੋਈ ਧਰਮ ਨਹੀਂ ਹੁੰਦਾ ਜੀ, ਤੇ ਜਿਹੜੀ ਸਟੇਟ
ਦਹਿਸ਼ਤਗਰਦੀ ਹੁੰਦੀ ਹੈ, ਸਟੇਟ ਦਾ ਟੈਰਰਿਜ਼ਮ ਹੁੰਦਾ ਹੈ। ਹੁਣ ਜਿਹੜਾ ਮੋਦੀ ਬੜਾ ਕਲੀਨ ਬਣਿਆ ਹੋਇਆ ਹੈ, ਇੰਗਲੈਂਡ ਚ ਆ ਕੇ ਪ੍ਰਚਾਰਿਆ ਉਹਨੇ, G20 ਚ ਗਿਆ, ਇੰਟਰਪੋਲ ਦਾ ਮੁਖੀ ਦਿੱਲੀ ਗਿਆ ਹੋਇਆ, ਉੱਥੇ ਵੀ ਮੋਦੀ ਦੀਆਂ ਜਬਲੀਆਂ ਮੈਂ ਜ਼ਿਕਰ ਕਰਾਂਗਾ ਇਨ ਮਿੰਟ ਔਰ ਟੂ ਕਿ ਵੀ ਕੀ ਨੇ। ਹੁਣ ਜਿਹੜੇ ਖੁਦ ਅੱਤਵਾਦ ਦਾ ਸਪਰਿੰਗ ਬੋਰਡ ਨੇ, ਜਿਹੜੇ ਖੁਦ ਅੱਤਵਾਦ ਦੇ ਚਸ਼ਮੇ ਨੇ, ਜਿਹੜੇ ਖੁਦ ਅੱਤਵਾਦ ਜਾਂ ਦਹਿਸ਼ਤਗਰਦੀ ਦੇ ਨਾਲ ਮਾਈਨੋਰਿਟੀਜ਼ ਨੂੰ ਸਾਇਲੈਂਟ ਕਰ ਰਹੇ ਨੇ, ਜਿਨ੍ਹਾਂ ਦਾ ਆਧਾਰ ਹੀ ਦਹਿਸ਼ਤਗਰਦੀ ਦੀ ਆਈਡੀਓਲੋਜੀ ਹਿਟਲਰ ਦੇ ਨਾਜ਼ੀਜ਼ਮ ਦੇ ਉੱਤੇ ਹੈ, ਉਹ ਵੀ ਅੱਜ ਬੜਾ ਵੱਡਾ ਜਿਹੜੇ ਨੇ ਉਪਦੇਸ਼ਕ ਬਣੇ ਹੋਏ ਨੇ। ਔਰ ਇੰਡੀਆ ਜਿਹੜਾ ਪ੍ਰੀਚ ਕਰ ਰਿਹਾ ਕਿ ਜੀ ਦੇਖੋ ਜੋ ਫਰਾਂਸ 'ਚ ਹੋਇਆ, ਭਾਰਤ 'ਚ ਅਸੀਂ ਸਾਰੀਆਂ ਸਟੇਟਾਂ ਨੂੰ ਆਪਣਾ ਭੇਜ ਦਿੱਤੀ ਸੀ ਡਾਇਰੈਕਸ਼ਨ, ਕੋਈ ਉੱਥੇ ਜੁਬਿਲੇਸ਼ਨ ਨਹੀਂ ਹੋਈ, ਕਿਸੇ ਨੇ ਕੋਈ ਵੈਲਕਮ ਨਹੀਂ ਕੀਤਾ, ਔਰ ਬਿਲਕੁਲ ਜਿਹੜਾ ਰਿਸਪੌਂਸ ਹੈ ਉਹਨੂੰ ਅਸੀਂ ਮਿਊਟ ਕਰ ਦਿੱਤਾ। ਹੁਣ ਇਹ ਦੱਸਣ ਦਾ ਮਤਲਬ ਇਹ ਹੈ ਕਿ ਜੀ ਦੇਖੋ ਅਸੀਂ ਕਿਵੇਂ 170 ਮਿਲੀਅਨ ਮੁਸਲਮਾਨਾਂ ਨੂੰ ਕਾਬੂ ਕਰਕੇ ਰੱਖਿਆ, ਨੱਥ ਪਾ ਕੇ ਰੱਖੀ ਹੈ। ਸੋ ਕੁੱਲ ਬਣਾ ਕੇ ਅਸੀਂ ਦੇਖਦੇ ਹਾਂ, ਪਰ ਦੂਸਰੇ ਪਾਸੇ ਟ੍ਰੈਂਡ ਕੀ ਹੈ ਔਰ ਅਮਰੀਕਾ 'ਚ ਜਿਹਦਾ ਪ੍ਰਭਾਵ, ਔਰ ਅਸੀਂ ਇਸ ਦੇ ਲਈ ਕਿਉਂਕਿ ਸੱਚ, ਹੱਕ, ਇਨਸਾਫ ਦੀ ਆਵਾਜ਼ ਉਹ ਬੇਸ਼ੱਕ ਕਿਸੇ ਹਵਾਲੇ ਨਾਲ ਹੋਈ। ਜੇ ਅਸੀਂ ਕੱਲ ਨੇਪਾਲ ਦੀ ਗੱਲ ਕੀਤੀ, ਉਹਨਾਂ ਦੇ ਪ੍ਰੋਟੈਸਟ ਸ਼ਾਮਲ ਹੋਏ, ਉਹਨਾਂ ਨੂੰ ਸਪੇਸ ਦਿੱਤਾ, ਜਾਂ ਫਿਊਚਰ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਖਲੋਵਾਂਗੇ ਕਿਉਂਕਿ ਅਸੀਂ ਸਮਝਦੇ ਹਾਂ ਵੀ ਉਹ ਵਿਕਟਮ ਬਣੇ ਨੇ। ਸੋ ਇੱਥੇ ਵੀ ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਦੁਨੀਆ 'ਚ ਦਹਿਸ਼ਤਗਰਦ ਹੈ ਉਹ ਇੰਡੀਵਿਜੂਅਲ ਹੈ ਜਾਂ ਦਹਿਸ਼ਤਗਰਦੀ ਸਟੇਟ ਦੀ ਹੈ, ਉਹਨੂੰ ਅਕਾਊਂਟੇਬਲ ਬਣਾਉਣਾ ਚਾਹੀਦਾ ਹੈ। ਕਾਨੂੰਨ ਦੇ ਦਾਇਰੇ 'ਚ ਉਹਨਾਂ ਲੋਕਾਂ ਨੂੰ ਸਜ਼ਾ ਯਾਫਤਾ ਕੀਤਾ ਜਾਣਾ ਚਾਹੀਦਾ ਹੈ। ਇਸ ਕਿਸਮ ਦੀਆਂ ਦਹਿਸ਼ਤਗਰਦ ਸਟੇਟਾਂ ਦੇ ਉੱਤੇ ਜਿਹੜੀ ਹੈ ਉਹ ਪਾਬੰਦੀ ਹੋਣੀ ਚਾਹੀਦੀ ਹੈ, ਇਕਨੋਮਿਕਲ ਸੈਂਕਸ਼ਨਸ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਬਲੌਕ ਕਰਨਾ ਚਾਹੀਦਾ ਹਰ ਪਾਸਿਓਂ। ਜਿਵੇਂ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਸੀ, ਨਸਲੀ ਵਿਤਕਰਾ ਸੀ, ਲੰਬਾ ਵਕਤ ਉਹ ਰੈਜ਼ਿਸਟ ਕਰਦੇ ਰਹੇ, ਪਰ ਜਦੋਂ ਉਹਨਾਂ ਦੀਆਂ ਉੱਤੇ ਪਾਬੰਦੀ ਲੱਗਣ ਲੱਗੀ, ਓਲੰਪਿਕ ਇਵੈਂਟਸ ਦੇ ਵਿੱਚ ਕੁਝ ਦੇਸ਼ਾਂ ਨੇ ਕਹਿਣਾ ਸ਼ੁਰੂ ਕੀਤਾ ਜੀ ਇਹ ਅਪਾਰਥਾਈਡ 'ਚ ਮੰਨਦੇ ਨੇ, ਜੇ ਇਹਨਾਂ ਦੀ ਟੀਮ ਆਏਗੀ ਅਸੀਂ ਨਹੀਂ ਜਾਵਾਂਗੇ। ਆਰਥਿਕ ਪਾਬੰਦੀਆਂ ਲੱਗ ਗਈਆਂ, ਕਈਆਂ ਨੇ ਕਿਹਾ ਜੀ ਸਾਡੀਆਂ 에ਅਰਲਾਈਨਸ ਅਫਰੀਕਾ 'ਚ ਨਹੀਂ ਜਾਣਗੀਆਂ। ਹੋਰ ਫਿਰ ਅਲਟੀਮੇਟਲੀ ਉਹ ਜਿਹੜੀ ਮਾਈਨੋਰਿਟੀ ਗਵਰਨਮੈਂਟ ਪੂਰਾ ਬਣ ਕੇ ਬੈਠੀ ਸੀ ਜੀ ਅਸੀਂ ਨਹੀਂ ਪਰਵਾਹ ਕਰਦੇ ਦੁਨੀਆ ਦੀ, ਉਹਨਾਂ ਨੂੰ ਯੀਲਡ ਕਰਨਾ ਪਿਆ। ਅਪਾਰਥਾਈਡ ਟੁੱਟਾ, ਨੈਲਸਨ ਮੰਡੇਲਾ 27 ਸਾਲ ਬਾਅਦ ਬਾਹਰ ਆਇਆ, ਚੋਣਾਂ ਹੋਈਆਂ, ਉਹਨੇ ਵੀ ਰੀਕਨਸੀਲੇਸ਼ਨ ਕੀਤੀ, ਔਰ ਅੱਜ ਸਾਊਥ ਅਫਰੀਕਾ ਕਾਲੇ ਗੋਰੇ ਮਿਲ ਕੇ ਰਹਿੰਦੇ ਨੇ। ਸੋ ਮੈਂ ਸਮਝਦਾ ਵੀ ਅੰਤਰਰਾਸ਼ਟਰੀ ਭਾਈਚਾਰਾ ਜਿੱਥੇ ਅਸੀਂ ਕਿਸੇ ਵੀ ਇਸ ਕਿਸਮ ਦੀ ਘਟਨਾ ਤੋਂ ਬਾਅਦ ਸ਼ੌਕ 'ਚ ਚਲੇ ਜਾਂਦੇ ਹਾਂ, ਉਹ ਸਾਰੇ ਨੂੰ ਅਸੀਂ ਕੰਡੈਮ ਕਰਦੇ ਹਾਂ, ਤੇ ਇਹ ਵੀ ਅੰਡਰਸਟੈਂਡਿੰਗ ਜ਼ਰੂਰ ਹੋਣੀ ਚਾਹੀਦੀ ਹੈ ਵੀ ਜਿਹੜੀ ਰੂਟ ਕਾਜ਼ ਹੈ। ਔਰ ਜਦੋਂ ਕੋਈ ਇਦਾਂ ਦੇ ਵੇਲੇ ਰੂਟ ਕਾਜ਼ ਦੀ ਗੱਲ ਕਰਦਾ ਤੇ ਫਿਰ ਕਈ ਵਾਰੀ ਉਹਨੂੰ ਵੀ ਬਣਾ ਲਿਆ ਜਾਂਦਾ ਜੀ ਇਹ ਤਾਂ ਦਹਿਸ਼ਤਗਰਦਾਂ ਦੀ ਹਮਾਇਤ ਕਰਦਾ। ਔਰ ਅਸੀਂ ਸਮਝਦੇ ਹਾਂ ਕਿ ਰੂਟ ਕਾਜ਼ ਜਿੱਥੇ ਜਿੱਥੇ ਜਿਹੜੀਆਂ ਪ੍ਰੋਬਲਮਸ ਐਗਜ਼ਿਸਟ ਕਰਦੀਆਂ ਨੇ ਉਹਨਾਂ ਨੂੰ ਵੀ ਇੰਟਰਨੈਸ਼ਨਲ ਕਮਿਊਨਿਟੀ ਖਾਸ ਤੌਰ ਤੇ, ਕਿਉਂਕਿ ਦੇਖੋ ਦੁਨੀਆ 'ਚ ਅੱਜ ਯੂਰਪ ਜਾਂ ਵੈਸਟਰਨ ਪਾਵਰਸ ਜਾਂ ਅਮਰੀਕਾ ਇਹਨਾਂ ਦੀ ਤੂਤੀ ਬੋਲਦੀ ਹੈ, ਭਾਵੇਂ ਯੂਨਾਈਟਿਡ ਨੇਸ਼ਨਸ 'ਚ 194 ਦੇਸ਼ ਨੇ ਜਾਂ ਉੱਥੇ ਜਿਹੜੀ ਹੈ ਉਹ ਯੂਰਪੀਅਨ ਯੂਨੀਅਨ ਬਣੀ ਹੋਈ ਹੈ, ਪਰ ਅਲਟੀਮੇਟਲੀ ਵਰਲਡ ਬੈਂਕ ਹੋਏ, ਇੰਟਰਨੈਸ਼ਨਲ ਮੋਨੀਟਰੀ ਫੰਡ ਹੋਏ, ਇਕਨੋਮਿਕਲ ਪਾਵਰ ਵੀ ਇਹਨਾਂ ਦੇ ਕੋਲ ਹੈ, ਮਿਲਟਰੀ ਮਾਈਟ ਵੀ ਇਹਨਾਂ ਦਾ। ਅਮਰੀਕਾ ਦੇ ਮਿਲਟਰੀ ਮਾਈਟ ਦੇ ਸਾਹਮਣੇ ਕੌਣ ਖਲੋ ਸਕਦਾ ਜੀ? ਸੋ ਜੇ ਇਸ ਕਿਸਮ ਦੀ ਡੋਮੀਨੈਂਸ ਅਸੀਂ 7 ਬਿਲੀਅਨ ਲੋਕਾਂ ਤੇ ਜਾਂ ਦੁਨੀਆ ਦੇ 194 ਦੇਸ਼ਾਂ ਤੇ ਜਿਹੜੀ ਹੈ ਆਪਣੀ ਗੱਲ ਮਨਵਾਉਂਦੇ ਤੇ ਫਿਰ ਇਹ ਵੀ ਕੋਸ਼ਿਸ਼ ਕਰੀਏ ਵੀ ਜਿੱਥੇ ਜਿੱਥੇ ਦੁਨੀਆ ਦੇ ਵਿੱਚ ਜਿਹੜੇ ਟਰਬਲ ਸਪੌਟਸ ਨੇ ਉਹਦੇ 'ਚ ਆਪਣਾ ਰੋਲ ਵੀ ਅਦਾ ਕਰੀਏ। ਹੁਣ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਜੇ ਗੱਲ ਕਰੀਏ, ਔਰ ਜਦੋਂ ਅਸੀਂ ਸਿੱਖ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ, ਸਿੱਖ ਹੋਮਲੈਂਡ ਦੀ ਗੱਲ ਕਰਦੇ ਹਾਂ, ਸਾਡੇ ਸਿਰ ਤੇ ਤਲਵਾਰ ਲਟਕੀ ਹੋਈ ਹੈ। ਇੰਡੀਆ ਔਰ ਪਾਕਿਸਤਾਨ ਦੋਨੋਂ ਨਿਊਕਲੀਅਰ ਪਾਵਰਸ, ਇੱਧਰ ਫਾਇਰਿੰਗ ਹੋ ਗਈ, ਉੱਧਰ ਹੋ ਗਈ, ਕੱਲ ਵੀ ਇੱਕ ਇੰਡੀਅਨ ਫੌਜ ਦਾ ਕਰਨਲ ਮਾਰਿਆ ਗਿਆ ਜੀ। ਹਾਂਜੀ, ਉਹ ਉਧਰਲੇ ਉਹਨੂੰ ਸ਼ਹੀਦ ਕਹੀ ਜਾਣ, ਉਧਰਲੇ ਆਪਣਿਆਂ ਨੂੰ ਕਹੇ, ਪਰ ਸਾਨੂੰ ਹਮੇਸ਼ਾ ਮੈਨੂੰ ਐਟਲੀਸਟ ਇਹ ਫੀਅਰ ਰਹਿੰਦਾ ਹੈ ਕਿ ਵੀ ਇਹ ਜਦੋਂ ਵੀ ਕਿਤੇ ਇਹ ਆਊਟ ਆਫ ਕੰਟਰੋਲ ਹੋਈ ਸਾਡੀ ਸਿਵਲਾਈਜੇਸ਼ਨ ਜਾਏਗੀ। ਹੁਣ ਅਮਰੀਕਾ ਜਿਹੜਾ ਕਿ ਪਾਵਰਫੁਲ ਕੰਟਰੀ ਹੈ, ਇਹਦਾ ਫਰਜ਼ ਬਣਦਾ ਹੈ ਵੀ ਦੋਨਾਂ ਦੇ ਕੰਨ ਮਰੋੜ ਕੇ, ਬਾਹਾਂ ਮਰੋੜ ਕੇ ਉਹਨਾਂ ਨੂੰ ਕਹੇ ਕਿ ਬਈ ਰਿਜ਼ੋਲਵ ਕਰੋ। ਕਸ਼ਮੀਰ ਇਸ਼ੂ ਹੈ, ਜੇ ਕਸੋਵੋ ਦੇ ਵਿੱਚ, ਜੇ ਸਾਊਥ ਸੁਡਾਨ ਦੇ ਵਿੱਚ ਜਿਹੜਾ ਉਹ ਇੰਟਰਵੈਂਸ਼ਨ ਕਰਕੇ UN ਜਿਹੜਾ ਹੈ ਜਾਂ ਉਸ ਤੋਂ ਪਹਿਲਾਂ ਈਸਟ ਤੈਮੂਰ ਦੇ ਵਿੱਚ ਪਲੇਬਿਸਾਈਟ ਹੋ ਸਕਦਾ ਹੈ ਤੇ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਜੀ? ਹੁਣ ਇਸੇ ਤਰ੍ਹਾਂ ਸਿੱਖਾਂ ਦਾ ਮੁੱਦਾ ਹੈ। ਬੇਸ਼ੱਕ ਅੱਜ ਕਿਉਂਕਿ ਪੈਰਿਸ ਇੰਨਾ ਕੁ ਡੋਮੀਨੇਟ ਕਰ ਰਿਹਾ ਵੀ ਸਾਡੀ ਆਵਾਜ਼ ਕਿ ਸਾਨੂੰ ਪੰਜਾਬ ਦੇ ਵਿੱਚ ਕਿਵੇਂ ਸਾਡੇ 20 ਤੋਂ ਜ਼ਿਆਦਾ ਵੀਰ ਜਿਹੜੇ ਨੇ ਉਹਨਾਂ ਨੂੰ ਸੈਡੀਸ਼ਨ ਚਾਰਜ ਦੇ ਥੱਲੇ ਦੇਸ਼ ਧਰੋਹੀ ਬਣਾ ਦਿੱਤਾ ਕਿ ਉਹ ਧਾਰਮਿਕ ਆਜ਼ਾਦੀ ਵੀ ਆਪਣੀ ਪ੍ਰੈਕਟਿਸ ਨਹੀਂ ਕਰ ਸਕਦੇ।
ਹੁਣ ਜੇ ਇਸ ਕਿਸਮ ਦੀ ਖੁੱਲ੍ਹ ਭਾਰਤ ਦਾ ਮੋਦੀ ਜਿਹੜਾ ਉਹਨੂੰ ਇੰਗਲੈਂਡ ਵਾਲੇ ਰੈੱਡ ਕਾਰਪਟ ਵਿਛਾ ਦੇਣ, ਅਮਰੀਕਾ ਵਾਲੇ ਕਰ ਦੇਣ, ਦੂਸਰੇ ਕਰ ਦੇਣ, ਫਿਰ ਅਲਟੀਮੇਟਲੀ ਕੀ ਹੁੰਦਾ ਜਦੋਂ ਤੁਸੀਂ ਲੋਕਾਂ ਨੂੰ ਪੁਸ਼ ਕਰਦੇ ਜਾਂਦੇ ਹੋ ਟੂ ਦਾ ਵਾਲ, ਉਹਨਾਂ ਦੇ ਵਿੱਚ ਜਿਹੜੇ ਫਿਰ ਕੁਛ ਨਾ ਕੁਛ ਫ੍ਰਿੰਜ ਐਲੀਮੈਂਟ, ਕੋਈ ਨਾ ਕੋਈ ਜਿਹੜੇ ਸਿਰਫਿਰੇ ਕਿਸਮ ਦੇ ਲੋਕ ਨੇ ਉਹ ਆਪਣੇ ਆਰੇ ਲੱਗ ਜਾਂਦੇ ਨੇ, ਭਾਵੇਂ ਉਹਨਾਂ ਦੀ ਫਰਸਟ੍ਰੇਸ਼ਨ ਹੁੰਦੀ ਹੈ ਜਾਂ ਉਹ ਫਿਰ ਹਰਟ ਕਰਨਾ ਚਾਹੁੰਦੇ ਨੇ ਕਿ ਜੀ ਜੇ ਸਾਡੀ ਪੀੜ ਤੁਹਾਨੂੰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਪੀੜ ਕੀ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਇਦਾਂ ਦੇ ਮਾਮਲਿਆਂ 'ਚ ਇਹ ਜਿਹੜੀ ਅਨਫਿਨਿਸ਼ਡ ਬਿਜ਼ਨਸ ਹੈ ਕਲੋਨੀਅਲ ਮਾਸਟਰਸ ਦੀ, ਉਹ ਖਾਲਿਸਤਾਨ ਦੇ ਹਵਾਲੇ ਨਾਲ ਹੋਏ, ਪੰਜਾਬ 'ਚ ਸਿੱਖ ਕੌਮ ਨੂੰ ਜਿਹੜਾ ਉਹ ਬਿਲਕੁਲ ਮਰਸੀ ਦੇ ਉੱਤੇ ਛੱਡ ਦਿੱਤਾ ਇਹਨਾਂ ਦੇ, ਉਹ ਕਸ਼ਮੀਰ ਦਾ ਮੁੱਦਾ ਹੋਏ, ਉਹ ਨਾਗਿਆਂ ਦਾ ਹੋਏ। ਹੁਣ ਜੇ ਕੱਲ ਅਸੀਂ ਜ਼ਿਕਰ ਕੀਤਾ ਸੀ ਵੀ ਨਾਗਾਲੈਂਡ 'ਚ ਕਿਵੇਂ ਜਿਹੜੇ ਨੇ ਉਹ ਅਖਬਾਰਾਂ ਨੇ, 5 ਅਖਬਾਰਾਂ ਨੇ ਐਡੀਟੋਰੀਅਲ ਹੀ ਨਹੀਂ ਦਿੱਤੇ ਕਿਉਂਕਿ ਉੱਥੇ ਅਸਾਮ ਰਾਈਫਲਸ ਰੂਲ ਕਰ ਰਹੀ, ਉਹ ਆਰਡਰ ਕੱਢ ਰਹੇ ਨੇ ਜੀ ਤੁਸੀਂ ਇਹਨਾਂ ਦੀ ਕੋਈ ਖਬਰ ਨਹੀਂ ਛਾਪਣੀ ਹੈ। ਔਰ ਇਸੇ ਤਰ੍ਹਾਂ ਹੋਰ ਦੁਨੀਆ ਦੇ ਜਿਹੜੇ ਫਲਸਤੀਨ ਦਾ ਮੁੱਦਾ ਹੈ, ਔਰ ਅਸੀਂ ਸਮਝਦੇ ਹਾਂ ਵੀ ਮਿਡਲ ਈਸਟ 'ਚ ਜੇ ਮਦਰ ਆਫ ਆਲ ਦਾ ਪ੍ਰੋਬਲਮਸ ਦੇਖਣਾ ਹੋਏ ਤੇ ਦੋ ਹੀ ਹੈ, ਇੱਕ ਫਲਸਤੀਨ ਹੈ, ਇੱਕ ਆਇਲ ਹੈ। ਹੁਣ ਆਇਲ ਦੇ ਲਈ ਵੀ ਜਿਹੜਾ ਵੱਧਦਾ ਇਨਫਲੂਐਂਸ ਹੈ, ਕਿਸ ਤਰੀਕੇ ਦੇ ਨਾਲ ਕਿਵੇਂ ਕੀ ਹੈ, ਉਹਦਾ ਤੁਸੀਂ ਆਲਟਰਨੇਟ ਲੱਭੋ ਸੋਰਸ, ਉੱਤੇ ਇਨਵੈਸਟ ਕਰੋ ਐਨਰਜੀ ਦੇ, ਛੱਡੋ ਆਇਲ ਦੇ ਉੱਤੇ ਡਿਪੈਂਡੈਂਸ। ਤੁਹਾਡਾ ਆਪਣਾ ਆਇਲ ਹੈ, ਇਹਨੂੰ ਕੱਢੋ। ਹਾਲਾਂਕਿ ਅਮਰੀਕਾ 'ਚ ਕੋਈ ਮਿਡਲ ਈਸਟ 'ਚੋਂ ਕਿੰਨਾ ਕੁ ਆਇਲ ਆਉਂਦਾ ਹੈ, ਪਰ ਉੱਥੇ ਤੁਸੀਂ ਆਪਣੇ ਕਬਜ਼ੇ ਰੱਖੇ ਹੋਏ ਨੇ, ਔਰ ਉੱਥੇ ਤੁਸੀਂ ਉਹਨਾਂ ਸ਼ੇਖੜਮਜ਼ ਨੂੰ, ਉਹਨਾਂ ਡਿਕਟੇਟਰਸ ਨੂੰ ਸਪੋਰਟ ਕਰਦੇ ਹੋ ਜਿਹੜੇ ਕਿ ਇੱਕ ਪਾਸੇ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਲੋਕਤੰਤਰ ਦੀ ਗੱਲ ਕਰਦੇ ਹਾਂ। ਸੋ ਇਹ ਜਿਹੜੇ ਸ਼ੇਖ ਕਿਸਮ ਦੇ ਜਿਹੜੇ ਉੱਥੇ ਬੈਠੇ ਹੋਏ ਨੇ, ਸਾਊਦੀ ਅਰੇਬੀਆ ਹੋਏ, ਦੂਜੇ ਹੋਣ, ਉਹਨਾਂ ਦੇ ਆਪਣੇ ਏਜੰਡੇ, ਰਾਇਲਟੀ, ਆਪਣੇ ਕਿਸਮ ਦੇ ਆਮ ਲੋਕ ਜਿਹੜੇ ਨੇ ਉਹਨਾਂ ਦੇ ਥੱਲੇ ਸਫਰ ਕਰਦੇ ਨੇ। ਸੋ ਉਹ ਲੋਕ ਹੁਣ ਇਸੇ ਤਰ੍ਹਾਂ ਈਰਾਨ ਦਾ ਮੁੱਦਾ ਸੀ, ਭਾਵੇਂ ਡਿਮਨਾਈਜ਼ ਹੋਇਆ ਖਮੀਨੀ ਔਰ ਦੂਜੇ, ਉਹਨੇ ਕਿਹਾ ਵੱਡਾ ਸ਼ੈਤਾਨ ਛੋਟਾ ਸ਼ੈਤਾਨ, ਪਰ ਫੈਕਟ ਇਹ ਹੈ ਵੀ ਇਹ ਪਾਵਰਸ ਵੀ ਇਹ ਗੱਲ ਨੂੰ ਕਿਉਂ ਨਹੀਂ ਸਮਝ ਸਕੀਆਂ ਕਿ ਈਰਾਨ ਦੀ ਡਾਇਨੈਸਟੀ, ਸ਼ਾਹ ਆਫ ਈਰਾਨ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਜ਼ੁਲਮ, ਲੋਕਾਂ ਦੀਆਂ ਪਾਵਰਸ ਯੂਸਰਪ ਕੀਤੀਆਂ ਹੋਈਆਂ। ਔਰ ਆਮ ਲੋਕ ਜਦੋਂ ਰਿਵੋਲਟ ਤੇ ਆਉਂਦੇ ਨੇ ਉਹ ਕੋਈ ਰਸਤਾ ਲੱਭ ਲੈਣ, ਉਹ ਬੇਸ਼ੱਕ ਉਹਨਾਂ ਨੇ ਈਰਾਨ ਦੇ ਮਾਮਲੇ 'ਚ ਇਸਲਾਮ ਦਾ ਲੱਭਿਆ। ਹੁਣ ਪੰਜਾਬ 'ਚ ਜੋ ਮਾਹੌਲ ਬਣਿਆ ਹੋਇਆ ਹੈ, ਇਹ ਕਹਿਣ ਨੂੰ ਕਿ ਜੀ ਸੈਡੀਸ਼ਨ, ਦੇਸ਼ ਧਰੋਹ ਕਰਤਾ ਹੈ, ਲੱਖਾਂ ਲੋਕ ਇਕੱਠੇ ਹੋ ਗਏ, ਕੋਈ ਕਹੇ ਜੋ ਕਾਂਗਰਸ ਨੇ ਕਰਾ ਦਿੱਤੇ, ਆਮ ਆਦਮੀ ਪਾਰਟੀ ਨੇ ਕਰਾ ਦਿੱਤੇ, ISI ਨੇ ਕਰਾ ਦਿੱਤੇ। ਦੇਖੋ, ਧਰਮ ਇੱਕ ਐਸਾ ਮੁੱਦਾ ਹੁੰਦਾ ਹੈ, ਬੇਸ਼ੱਕ ਸਮੱਸਿਆ ਉੱਥੇ ਕਿਸਾਨਾਂ ਦੀ ਵੀ ਹੈ, ਡਰੱਗਸ ਦੀ ਵੀ ਹੈ, ਬੇਰੁਜ਼ਗਾਰੀ ਹੈ, ਲੁੱਟ ਖਸੁੱਟ ਹੈ, ਕਰਪਸ਼ਨ ਹੈ, ਕੋਈ ਰੇਤ ਮਾਫੀਆ ਹੈ, ਕੋਈ ਮਾਫੀਆ ਹੈ। ਹੁਣ ਭਾਵੇਂ ਉਹਦਾ ਫਾਈਨਲ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਜਿਹੜੇ ਲੋਕ ਬਾਕੀ ਕੁਝ ਝੱਲ ਸਕਦੇ ਨੇ, ਉਹ ਮਜ਼ਹਬ ਦੇ ਮਾਮਲੇ 'ਚ ਇੰਟਰਫੀਰੈਂਸ ਨਹੀਂ ਬਰਦਾਸ਼ਤ ਕਰਦੇ ਜਾਂ ਉਸ ਅਪਮਾਨ ਨੂੰ ਨਹੀਂ, ਉਹ ਖੜੇ ਹੋ ਗਏ। ਹੁਣ ਉਹਨੂੰ ਤੁਸੀਂ ਜਿਸ ਮਰਜ਼ੀ ਖਾਤੇ 'ਚ ਪਾਓ, ਸਾਡੀਆਂ ਧਿਰਾਂ ਆਪਣੀ ਗੱਲ ਕਰਨ, ਦੂਜੇ ਆਪਣੀ ਕਰਨ, ਪਰ ਗੱਲ ਜ਼ਾਹਰ ਹੈ ਕਿ ਕੁਝ ਫੈਕਟਰ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਤੁਸੀਂ ਉਹਨਾਂ ਮਸਲਿਆਂ ਨੂੰ ਸੋਲਵ ਕਰਨਾ ਹੈ ਮੁੱਢਲੇ ਤੌਰ ਦੇ ਉੱਤੇ। ਸੋ ਇਹ ਮੈਂ ਇਹਦੀ ਬਿਗਰ ਪਿਕਚਰ ਦਿੱਤੀ ਹੈ, ਪਰ ਜਿਹੜਾ ਇਸ਼ੂ ਅੱਜ ਅਮਰੀਕਾ ਦੇ ਹਵਾਲੇ ਨਾਲ ਵੀ ਖਾਸ ਤੌਰ ਤੇ ਨਫ਼ਰਤ ਵਾਲਾ, ਮੁਸਲਮਾਨਾਂ ਦੇ ਖਿਲਾਫ, ਔਰ ਉਸ ਸਪਿਲ ਓਵਰ ਸਿੱਖਾਂ ਤੇ ਗੁਰਦੁਆਰਿਆਂ ਤੇ ਵੀ ਹੋਏਗਾ। ਅੱਜ ਦੀ ਖਬਰ ਹੈ, ਏਜੰਸੀ ਨਿਊਜ਼ ਹੈ, ਮੁਸਲਿਮ ਫੇਸ ਬੈਕਲੈਸ਼ ਇਨ ਯੂਨਾਈਟਿਡ ਸਟੇਟਸ, ਕਿ ਬੈਕਲੈਸ਼ ਉਹਨਾਂ ਦੇ ਉੱਤੇ ਜਿਹੜੇ ਨੇ ਜਵਾਬੀ ਜਿਹੜੀ ਇਹ ਕਾਰਵਾਈ ਸ਼ੁਰੂ ਹੋਈ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਵੈਂਡਲਿਜ਼ਮ ਹੋ ਰਿਹਾ ਮਸਜਿਦਾਂ ਦੇ ਉੱਤੇ, ਇਸਲਾਮਿਕ ਸੈਂਟਰਸ ਤੇ, ਹੇਟ ਫਿਲਡ, ਨਫ਼ਰਤ ਨਾਲ ਭਰੇ ਹੋਏ ਫੋਨ ਆ ਰਹੇ ਨੇ, ਆਨਲਾਈਨ ਮੈਸੇजेस ਨੇ, ਔਰ ਹਿੰਸਾ ਦੀਆਂ ਧਮਕੀਆਂ ਨੇ, ਔਰ ਕੁਝ ਜਿਹੜੇ ਨੇ ਐਂਟਾਈ ਮੁਸਲਿਮ ਸੈਂਟੀਮੈਂਟ ਮੀਡੀਆ ਦੇ ਵਿੱਚ ਕਾਫੀ ਨੈਗੇਟਿਵ ਹੈ। ਔਰ ਉਹਦੇ 'ਚ ਇਹਨਾਂ ਦੇ ਇਬਰਾਹਿਮ ਹੂਪਰ ਜਿਹੜੇ ਸਪੋਕਸਮੈਨ ਨੇ, ਕਾਉਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਕੇਅਰ, ਬੜੀ ਪਾਵਰਫੁਲ ਆਰਗੇਨਾਈਜੇਸ਼ਨ ਹੈ ਵਾਸ਼ਿੰਗਟਨ ਬੇਸਡ, ਉਹਨਾਂ ਨੇ ਕਿਹਾ ਦਾ ਪਿਕਚਰ ਇਜ਼ ਗੈਟਿੰਗ ਇਨਕਰੀਜ਼ਿੰਗਲੀ ਬਲੀਕ, ਕਿ ਬਹੁਤ ਤੇਜ਼ੀ ਦੇ ਨਾਲ ਬੜੀ ਮਾੜੀ ਸਥਿਤੀ ਬਣ ਰਹੀ ਹੈ। There has been an accumulation of anti-Islamic rhetoric in our lives, and that I think has triggered these overt acts of violence and vandalism. Overt ਹੁੰਦਾ ਕਿ ਜਿਹੜੇ ਹੁਣ ਸਾਹਮਣੇ ਆ ਰਹੇ ਨੇ, ਅਟੈਕ ਹੋ ਰਹੇ ਨੇ, ਜਿਹੜਾ ਨਫ਼ਰਤ ਭਰੇ ਫੋਨ ਆ ਰਹੇ ਨੇ, ਧਮਕੀਆਂ ਨੇ, ਹਮਲੇ ਹੋਣਗੇ, ਹਿੱਟ ਕ੍ਰਾਈਮ ਹੋਣਗੇ। ਔਰ ਜਦੋਂ ਮੈਂ ਵੇਰਵਾ ਦੇਖਿਆ ਤਾਂ ਫਿਰ ਇਹ ਹੈ ਕਿ ਵੀ ਇਸ ਸਾਰੇ 'ਚ ਜਿਹੜਾ ਘੱਟੋ ਘੱਟ ਕਿੰਨੀਆਂ ਸਟੇਟਾਂ 'ਚ ਮਸਜਿਦਾਂ ਤੇ ਔਰ ਦੂਸਰੇ ਹਮਲੇ, ਔਰ ਇਸ ਦੀਆਂ ਖਬਰਾਂ ਨੇ ਨੇਬਰਾਸਕਾ, ਫਲੋਰੀਡਾ, ਟੈਕਸਾਸ, ਕੈਂਟਕੀ, ਵਰਜੀਨੀਆ, ਟੈਨੈਸੀ, ਓਹਾਇਓ, ਨਿਊਯਾਰਕ ਐਂਡ ਅਦਰ ਸਟੇਟਸ। ਹੁਣ ਐਸੋਸੀਏਟਿਡ ਪ੍ਰੈਸ ਦੀ ਖਬਰ ਹੈ। ਹੁਣ
ਇਹ ਮੈਂ ਸਮਝਦਾ ਹਾਂ ਕਿ ਕੰਡੈਮਨੇਬਲ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਬੇਸ਼ੱਕ ਜਿਹੜਾ ਵੀ ਦਹਿਸ਼ਤਗਰਦ ਹੈ ਉਸ ਦੀ ਨਖੇਦੀ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਦਾ ਟਫੈਸਟ ਲਾਅ ਜਿਹੜਾ ਵੀ ਲੈਂਡ ਦੇ ਨੇ, ਬਟ ਐਟ ਦਾ ਸੇਮ ਟਾਈਮ ਕਿਸੇ ਵੀ ਮਜ਼ਹਬ ਨੂੰ, ਉਸ ਦੇ ਮੰਨਣ ਵਾਲਿਆਂ ਨੂੰ, ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਨਾ, ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਪਰ ਜਦੋਂ ਇੱਕ ਵੇਵ ਬਣੀ ਹੁੰਦੀ ਹੈ, ਕਿਵੇਂ ਨੈਗੇਟਿਵਿਟੀ, ਹੁਣ ਡੋਨਲਡ ਟਰੰਪ, ਭਾਵੇਂ ਉਹਦੇ ਬਾਰੇ ਕੋਈ ਮਜ਼ਾਕੀਆ ਕਮੇਡੀਅਨਸ ਨੂੰ ਵੀ ਉਹਦੇ ਕਮੈਂਟਸ ਤੇ ਕਾਮੇਡੀ ਕਰਨ ਦਾ ਮੌਕਾ ਬਣਦਾ ਹੈ, ਕਈ ਵਾਰੀ ਉਹ ਜਿਹੜਾ ਬਿਲਕੁਲ ਇਸ ਕਿਸਮ ਦੀਆਂ ਯੱਕੜ ਮਾਰਦਾ, ਪਰ ਜਦੋਂ ਇਦਾਂ ਦੇ ਮੁੱਦੇ ਤੇ ਇਸ ਲੈਵਲ ਦਾ ਬੰਦਾ ਜਿਹੜਾ ਧਨਾੜ ਵੀ ਹੈ, ਜਿਹੜਾ ਪ੍ਰੈਜ਼ੀਡੈਂਸ਼ੀਅਲ ਰੇਸ 'ਚ ਵੀ ਜਿਹਨੇ ਆਪਣੀ ਅਜੇ ਤੱਕ ਤਾਂ ਥਾਂ ਬਣਾਈ ਹੋਈ ਹੈ, ਬੌਬੀ ਜੰਦਲ ਤਾਂ ਦੌੜ ਗਿਆ ਲੁਈਜ਼ੀਆਨਾ ਵਾਲਾ, ਉਹਨੇ ਤਾਂ ਵਿਦਡਰਾ ਕਰ ਲਿਆ ਕਿ ਜੀ ਨਹੀਂ, ਇਹ ਮੇਰੇ ਵੱਸ ਦਾ ਰੋਗ ਨਹੀਂ ਹੈ। ਹੁਣ ਡੋਨਲਡ ਟਰੰਪ ਨੇ ਇਸ ਮੁੱਦੇ ਦੇ ਉੱਤੇ ਕੱਲ ਜਿਹੜਾ ਕਿਹਾ, ਡੋਨਲਡ ਟਰੰਪ ਵੁੱਡ ਸਟਰੋਂਗਲੀ ਕੰਸੀਡਰ ਕਲੋਜ਼ਿੰਗ ਰੈਡੀਕਲ ਮੌਸਕਸ ਇਨ ਦਾ US। ਉਹਨੇ ਕਿਹਾ ਜੀ ਜੇ ਮੈਂ ਪ੍ਰੈਜ਼ੀਡੈਂਟ ਬਣ ਗਿਆ ਤੇ ਫਿਰ ਮੈਂ ਜਿਹੜੀਆਂ ਇੱਥੇ ਬਹੁਤ ਅੱਤਵਾਦ ਦਾ ਪ੍ਰਚਾਰ ਕਰਨ ਵਾਲੀਆਂ ਮਸੀਤਾਂ ਨੇ ਉਹਨਾਂ ਨੂੰ ਮੈਂ ਸ਼ਟ ਡਾਊਨ ਕਰ ਦਿਆਂ। ਹੁਣ ਅਮਰੀਕਾ ਦੇ ਮੁਲਕ 'ਚ ਇੱਕ ਜਿਹੜਾ ਪ੍ਰੈਜ਼ੀਡੈਂਸ਼ੀਅਲ ਰੇਸ 'ਚ ਹੈ, ਔਰ ਜਿਹੜੀ ਅਮਰੀਕਾ ਦੀ ਫਾਊਂਡੇਸ਼ਨ ਰਿਲੀਜਨ ਮੰਨਣ ਦੇ ਉੱਤੇ ਹੈ, ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦੀਆਂ ਕੋਸਟ ਟੂ ਕੋਸਟ ਜਿਹੜੀਆਂ ਮਸੀਤਾਂ ਨੇ ਉਹ ਆਲਰੇਡੀ ਅੰਡਰ ਸਰਵੇਲੈਂਸ ਨੇ। ਉਹਨਾਂ 'ਚ FBI ਦੇ ਬੰਦੇ ਬੈਠੇ ਹੋਏ ਨੇ, ਉਹਨਾਂ ਨੂੰ ਮੋਨੀਟਰ ਕੀਤਾ ਜਾਂਦਾ ਹੈ। ਉਹਨਾਂ 'ਚ ਕਈ ਮੁੱਲਾਂ ਜਿਹੜੇ ਨੇ ਇਹਨਾਂ ਨੇ ਆਪਣੀ ਪੇਰੋਲ ਤੇ ਪਾਏ ਹੋਣੇ ਨੇ, ਕਿੰਨੇ ਇਹਨਾਂ ਨੇ ਹਾਇਰ ਕੀਤੇ ਅਰਬੀ, ਫਾਰਸੀ, ਦੂਸਰੀਆਂ ਜ਼ਬਾਨਾਂ ਵਾਲੇ ਜਿਹੜੇ ਏਜੰਟ ਜਿਹੜੇ ਉਹਨਾਂ ਦੇ ਵਿੱਚ ਵਾੜੇ ਹੋਏ ਨੇ। ਸੋ ਇਹ ਨਹੀਂ ਹੈ ਵੀ ਆਲਰੇਡੀ ਉਹ 9/11 ਤੋਂ ਬਾਅਦ ਹੀ ਪ੍ਰੋਸੈਸ ਸ਼ੁਰੂ ਹੋ ਗਈ ਸੀ। ਔਰ ਨਿਊਯਾਰਕ ਔਰ ਦੂਸਰਿਆਂ ਦੇ ਵਿੱਚ ਤਾਂ ਪੂਰਾ ਸਾਹਮਣੇ ਆਇਆ ਕਿ ਕਿੰਨੀ ਫੰਡਿੰਗ ਨਿਊਯਾਰਕ ਪੁਲਿਸ ਹੀ ਮੋਨੀਟਰ ਕਰ ਰਹੀ ਸੀ ਸਾਰਿਆਂ ਨੂੰ। ਹੁਣ ਇਹ ਜਿਹੜੇ ਡੋਨਲਡ ਟਰੰਪ ਦੇ ਆਪਣੇ ਐਗਜ਼ੈਕਟ ਸ਼ਬਦ ਨੇ, GOP front runner Donald Trump said here, he'll hate to close down radical mosques in the United States if he were president, but it is something that he would strongly consider because of some of the ideas and some of the hatred, the absolute hatred that is coming from them. ਉਹਨੇ ਕਿਹਾ ਜੀ ਮੈਂ ਭਾਵੇਂ ਚਾਹੁੰਦਾ ਨਹੀਂ, ਪਰ ਜਿੰਨੀ ਨਫ਼ਰਤ ਮਸੀਤਾਂ 'ਚੋਂ ਆ ਰਹੀ ਹੈ, ਔਰ ਇਹ ਜਿਹੜਾ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਤੇ ਮੈਂ ਇਹਨੂੰ ਜ਼ਰੂਰ ਸੋਚਾਂਗਾ ਕਿ ਇਹ ਮਸੀਤਾਂ ਬੰਦ ਕਰਤੀਆਂ ਜਾਣ। ਯੂ ਆਰ ਗੋਇੰਗ ਟੂ ਹੈਵ ਟੂ ਵਾਚ ਐਂਡ ਸਟੱਡੀ ਦਾ ਮੌਸਕਸ ਬਿਕਾਜ਼ ਅ ਲੋਟ ਆਫ ਟਾਕ ਇਜ਼ ਗੋਇੰਗ ਔਨ ਐਟ ਦਾ ਮੌਸਕਸ। ਹੁਣ ਇਹ ਜਿਹੜਾ MSNBC ਦਾ ਮਾਰਨਿੰਗ ਜੋ ਸ਼ੋਅ ਹੈ ਉਹਦੇ 'ਚ ਕਹਿ ਰਿਹਾ ਕਿ ਜੀ ਤੁਹਾਨੂੰ ਇਹਨਾਂ ਨੂੰ ਮਸੀਤਾਂ ਹੀ ਦੇਖੋ ਕੀ ਹੁੰਦਾ ਹੈ, ਬਹੁਤ ਸਾਰੀਆਂ ਗੱਲਾਂ ਮਸੀਤਾਂ 'ਚ ਹੁੰਦੀਆਂ। ਇਨ ਦਾ 올ਡ ਡੇਜ਼, meaning a while ago, we had great surveillance ongoing in and around mosques in New York City, and I understand our mayor totally cut that out. ਨਿਊਯਾਰਕ ਜਿਹੜਾ ਮੌਸਕਸ ਦੀ ਸਰਵੇਲੈਂਸ ਦੀ ਖਬਰ ਆ ਗਈ, ਸਬੂਤ ਵੀ ਆ ਗਏ, ਫਿਰ ਕਿਉਂਕਿ ਉਹਦੇ 'ਚ ਕੋਈ ਪਹਿਲਾਂ ਸਾਹਮਣੇ ਨਹੀਂ ਸੀ ਗੱਲ, ਫਿਰ ਉਹਨਾਂ ਨੇ ਉਹਨੂੰ ਜਿਹੜਾ ਉਹ ਕੱਟ ਆਫ ਕੀਤਾ ਹੋਏਗਾ ਜਾਂ ਘਟਾਇਆ ਹੋਏਗਾ। ਉਹ ਵੀ ਇਹਨੂੰ ਕਹਿ ਰਿਹਾ ਕਿ ਇਹ ਡੋਨਲਡ ਟਰੰਪ ਕਹਿ ਰਿਹਾ ਜੀ ਇਹ ਠੀਕ ਨਹੀਂ ਹੋਇਆ, ਮੇਅਰ ਨੇ ਜਿਹੜਾ ਇਹਨਾਂ ਨੂੰ ਕੱਟ ਆਫ ਕਰ ਦਿੱਤਾ ਜੀ। ਹੁਣ ਫਰਾਂਸ ਦੇ ਹਵਾਲੇ ਨਾਲ ਉਹਨੇ ਕਿਹਾ ਕਿ ਜੀ ਇਹ ਜਿਹੜੀ ਹੇਟਰਡ ਹੈ ਉਹ ਐਮਬੈਡਡ ਹੈ, ਔਰ ਫਰਾਂਸ ਦੀਆਂ ਘਟਨਾਵਾਂ ਤੋਂ ਬਾਅਦ ਇਹ ਹੋਰ ਵੀ ਹੈ, ਔਰ ਜਿਹੜੀ ਹੇਟਰਡ ਦਾ ਹੋਣਾ ਫਿਰ ਗੱਲ ਇੱਥੇ ਨਹੀਂ ਰੁਕੀ। ਉਹਨੇ ਈਵਨ ਇਸੇ ਮੁੱਦੇ ਨੂੰ ਬਣਾ ਕੇ ਓਬਾਮਾ ਤੇ ਵੀ ਅਟੈਕ ਕੀਤਾ। ਇਹ ਕਹਿੰਦਾ the other problem is we have a president that doesn't and won't use the term radical Islamic terrorism. ਹੁਣ ਇਹ ਇਨਸਿਸਟ ਕਰ ਰਿਹਾ ਹੈ ਕਿ ਇਸਲਾਮ ਨੂੰ ਵਿੱਚ ਲਿਆਓ ਦਹਿਸ਼ਤਗਰਦੀ ਦੇ, ਔਰ ਰੈਡੀਕਲ ਜਿਹੜਾ ਉਹ ਇਸਲਾਮ ਦੀ ਗੱਲ ਕਰੋ, ਰੈਡੀਕਲ ਇਸਲਾਮਿਕ ਟੈਰਰਿਜ਼ਮ ਸੈਡ ਟਰੰਪ। ਹੁਣ ਕੱਲਾ ਫਿਰ ਓਬਾਮਾ ਤੱਕ ਨਹੀਂ ਰੁਕਿਆ, ਫਿਰ ਡੈਮੋਕ੍ਰੈਟ ਦੇ ਦੂਜੇ ਕੈਂਡੀਡੇਟਸ ਵੱਲ ਗਿਆ। ਹਿਲਰੀ ਕਲਿੰਟਨ didn't want to use the term the other day in the debate, which was a ridiculous and terrible debate, a joke. All three of them refused to use the term radical Islam being terrorism. They just can't say it. ਹੁਣ ਇਹ ਕਹਿ ਰਿਹਾ ਜੀ ਮੈਂ ਕਹਿੰਦਾ ਕਿ ਇਹ ਰੈਡੀਕਲ ਇਸਲਾਮ ਹੈ, ਇਹ ਮੇਰੇ ਓਪੋਨੈਂਟ ਡੈਮੋਕ੍ਰੈਟ ਕਹਿ ਕੇ ਦਿਖਾਉਣ ਕਿ ਓਬਾਮਾ ਨੇ ਵੀ ਨਹੀਂ ਕਿਹਾ ਔਰ ਹਿਲਰੀ ਔਰ ਦੂਜਿਆਂ ਨੇ ਵੀ ਨਹੀਂ ਕਿਹਾ ਵੀ ਇਹ ਤਾਂ ਕਹਿ ਹੀ ਨਹੀਂ ਸਕਦੇ ਕਿ ਵੀ ਇਹ ਪ੍ਰੋਬਲਮ ਹੈ। ਫਿਰ ਉਹ ਕਹਿੰਦਾ ਹੈ and without saying, defining the problem, you are never going to solve the problem, said Trump. You had almost think they have the terrorists coming out from Sweden. The problem is obvious. ਉਹਨੇ ਕਿਹਾ ਜੀ ਕਿੱਥੋਂ ਆ ਰਹੇ ਨੇ ਦਹਿਸ਼ਤਗਰਦ, ਕੋਈ ਸਵੀਡਨ ਤੋਂ ਆ ਰਹੇ ਨੇ। ਸੋ ਕਹਿਣਾ ਇਹ ਚਾਹੁੰਦਾ ਹੈ ਕਿ ਮੁਸਲਮਾਨ ਜਿਹੜਾ ਇਸਲਾਮ ਹੈ ਉਹ ਦਹਿਸ਼ਤਗਰਦੀ ਦਾ ਮਜ਼ਹਬ ਹੈ, ਔਰ ਇਹ ਜਿਹੜੀ ਦਹਿਸ਼ਤਗਰਦੀ ਹੈ ਇਹਨਾਂ ਚੋਂ ਆ ਰਹੀ ਹੈ।
ਔਰ ਉਹਨੇ ਕਿਹਾ ਕਿ ਜੀ ਇਹ ਇਹਨਾਂ ਨੂੰ ਬੰਦ ਕਰੋ ਇੱਥੇ ਮਸੀਤਾਂ। ਔਰ ਫਿਰ ਉਹ ਅੱਗੇ ਜਾ ਕੇ ਕਹਿੰਦਾ ਟਰੰਪ ਫਰਦਰ ਸੈਡ ਹੀ ਇਜ਼ ਵਿਲਿੰਗ ਟੂ send at least 10,000 troops to the Middle East to fight ISIS, but also other countries should take part in the fight. ਕਿ ਜੀ ਅਸੀਂ ਤਾਂ 10,000 ਟਰੂਪ ਭੇਜ ਦਿਆਂਗੇ ਉੱਥੇ ਲੜਨ ਦੇ ਲਈ। ਸੋ ਅਸੀਂ ਸਮਝਦੇ ਹਾਂ ਵੀ ਹਾਲਾਂ ਇਹਨੇ ਡੋਨਲਡ ਟਰੰਪ ਦੇ ਕਹਿਣ ਤੇ ਕਿਸੇ ਨੇ ਕੀ ਜਾਣਿਆ ਤੇ ਕੀ ਇਹਨੇ ਪ੍ਰੈਜ਼ੀਡੈਂਟ ਬਣਨਾ, ਪਰ ਇਹ ਜਿਹੜਾ ਇਸ ਵੇਲੇ ਮਾਹੌਲ ਹੇਟਰੇਡ ਦਾ ਹੈਗਾ ਉਹਦੇ 'ਚ ਇਜ਼ਾਫਾ ਹੁੰਦਾ, ਕਿਉਂਕਿ ਜਦੋਂ ਡਿਬੇਟਸ ਦੇ ਵਿੱਚ ਇਦਾਂ ਦੀ ਗੱਲ ਹੁੰਦੀ ਹੈ, ਲੱਖਾਂ ਲੋਕ ਜਿਹੜੇ ਨੇ ਵਾਚ ਕਰ ਰਹੇ ਹੁੰਦੇ ਨੇ। ਇੰਟਰਵਿਊ ਹੈ ਜੋ ਮਾਰਨਿੰਗ ਬੜਾ ਪਪੂਲਰ ਸ਼ੋ ਹੈ, ਹੁਣ ਜਿਹਨਾਂ ਨੇ ਵੀ ਸੁਣਿਆ ਉਹਨਾਂ 'ਚ ਵੜ ਗਈ ਗੱਲ ਦਿਮਾਗ 'ਚ ਕਿ ਇਸਲਾਮ ਰੈਡੀਕਲ ਇਹ ਉਹ। ਔਰ ਉਹ ਮੋਦੀ ਜਿਹੜਾ ਉਹ ਉੱਥੇ ਦਿੱਲੀ ਦੇ ਵਿੱਚ ਕਹਿ ਰਿਹਾ, ਔਰ ਉਸ ਜਿਸ ਜਿਹਨੇ ਕਿਹਾ ਜਨਰਲ ਸੈਕਟਰੀ ਇੰਟਰਪੋਲ ਦਾ ਜਰਗਨ ਸਟਾਕ ਵੀ ਬੈਠਾ, ਚੋਕ ਫੰਡ ਫਲੋ ਟੂ ਟੈਰਰ ਆਊਟਫਿਟਸ ਪ੍ਰਾਈਮ ਮਿਨਿਸਟਰ। ਉਹਨੇ ਕਿਹਾ ਜੀ ਇਹ ਜੋ ਦੁਨੀਆ 'ਚ ਦਹਿਸ਼ਤਗਰਦੀ ਹੋ ਰਹੀ ਹੈ ਇਹ ਤੁਸੀਂ ਦੇਖੋ ਕਿਵੇਂ the dastardly act of terrorists committed in Paris a few days ago are a grim reminder that terrorists have shown remarkable flexibility and adaptability in meeting their funding requirement, said Prime Minister Narendra Modi at the 6th Global Focal Point Conference on Asset Recovery organized by CBI. ਹੁਣ ਇਹ ਹੈ ਕਿ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾਲੋ। ਜਿਸ ਸਾਰੀ ਆਰਐਸਐਸ ਦੀਆਂ ਦਹਿਸ਼ਤਗਰਦ ਜਥੇਬੰਦੀਆਂ, ਉਹ ਬਜਰੰਗ ਦਲ ਹੋਏ, ਸ਼ਿਵ ਸੈਨਾ ਹੋਏ, ਅਭਿਨਵ ਭਾਰਤ ਹੋਏ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੋਏ, ਦੂਸਰੇ ਕਿੰਨੇ ਇਸ ਕਿਸਮ ਦੇ 72 ਆਊਟਫਿਟ ਇਹਨਾਂ ਨੇ ਕੀਤੇ ਹੋਏ ਨੇ, ਜਿਨ੍ਹਾਂ ਦੀ ਫੰਡਿੰਗ ਬਾਹਰੋਂ ਬੈਠਾ ਇਹਨਾਂ ਦਾ ਕਾਡਰ ਜਿਹੜਾ ਉਹ ਕਰਦਾ ਹੈ। ਜਿੱਥੇ ਕਈਆਂ ਨੇ ਆਪਣੇ ਐਜ਼ ਏ ਐਨਜੀਓ ਬਣਾਈਆਂ ਹੋਈਆਂ ਕਿ ਜੇ ਅਸੀਂ ਸ਼ਿਸ਼ੂ ਭਾਰਤੀ ਬਣਾਇਆ, ਅਸੀਂ ਟ੍ਰਾਈਬਲ ਬੱਚਿਆਂ ਨੂੰ ਦੇ ਰਹੇ, ਔਰ ਉਹ ਸਾਰੀ ਫੰਡਿੰਗ ਚੈਨਲਾਈਜ਼ ਹੋ ਕੇ ਇਹਨਾਂ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਨੂੰ ਜਾ ਰਹੀ ਹੈ। ਇਸ ਵੇਲੇ ਸਭ ਤੋਂ ਵੱਡਾ ਜਿਹੜਾ ਦਹਿਸ਼ਤਗਰਦੀ ਦਾ ਅੱਡਾ ਹੈ ਆਬਾਦੀ ਦੇ ਲਿਹਾਜ਼ ਨਾਲ ਵੀ ਉਹ ਭਾਰਤ ਹੈ। 1 ਬਿਲੀਅਨ 300 ਮਿਲੀਅਨ ਲੋਕਾਂ 'ਚ, ਔਰ ਉਹ ਬੜੇ ਮਾਣ ਨਾਲ ਆਰਐਸਐਸ ਵਾਲੇ ਕਹਿੰਦੇ ਨੇ ਜੀ ਅਸੀਂ 1 ਸਾਲ ਦੇ ਵਿੱਚ ਸਾਡੀਆਂ 10,000 ਸ਼ਾਖਾਵਾਂ ਵੱਧ ਗਈਆਂ। ਉੱਥੇ ਸ਼ਾਖਾਵਾਂ 'ਚ ਕੀ ਹੁੰਦਾ, ਉੱਥੇ ਉਹ ਅਹਿੰਸਾ ਪਰਮੋ ਧਰਮਾ ਪੜਾਉਂਦੇ ਨੇ। ਉੱਥੇ ਟ੍ਰੇਨਿੰਗ, ਹਥਿਆਰਾਂ ਦੀ ਟ੍ਰੇਨਿੰਗ, ਉਹਨਾਂ ਦੇ ਜਿਹੜੇ ਦਿਮਾਗਾਂ ਦੇ ਵਿੱਚ ਇਹ ਭਰਿਆ ਜਾ ਰਿਹਾ ਵੀ ਤੁਹਾਡਾ ਜਿਹੜਾ ਇਹ ਭਾਰਤ ਹਿੰਦੂ ਦੇਸ਼ ਹੈ, ਇੱਥੇ ਬਾਕੀਆਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਜਦੋਂ ਤੱਕ ਉਹ ਹਿੰਦੂ ਨਹੀਂ ਬਣਦੇ। ਔਰ ਉਹ ਜਿਹੜੇ ਉਹਨਾਂ ਦੇ ਫੁੱਟ ਸ਼ੋਲਜਰ ਨੇ ਉਹ ਫਿਰ ਕਿਉਂ ਜਿਹੀ ਨਫ਼ਰਤ ਨੂੰ, ਉਸ ਨਫ਼ਰਤ ਨੂੰ ਕਿਵੇਂ ਕਨਵਰਟ ਕਰਦੇ ਨੇ ਹਿੰਸਾ ਦੇ ਵਿੱਚ। ਉਹ ਦਾਦਰੀ ਕਾਂਡ ਹੋਏ, ਦੂਸਰੀਆਂ ਥਾਵਾਂ ਤੇ ਜੋ ਕੁਝ ਵਾਪਰ ਰਿਹਾ ਉਹ ਉਸ ਦੇ ਸਾਹਮਣੇ। ਔਰ ਜਦੋਂ ਕੋਈ ਇੱਕ ਪਾਸੇ ਤਾਂ ਤਾਲਿਬਾਨ ਜਾਂ ਆਈਸਿਸ ਜਾਂ ਦੂਜੇ ਵਰਡ ਇਸਤੇਮਾਲ ਹੋ ਰਹੇ ਨੇ, ਪਰ ਜੇ ਕੋਈ ਹਿੰਦੂ ਤਾਲਿਬਾਨ ਕਹਿੰਦਾ ਫਿਰ ਇਹਨੂੰ ਬਹੁਤ ਤਕਲੀਫ ਹੁੰਦੀ ਹੈ, ਜਾਂ ਹਿੰਦੂ ਟੈਰਰਿਸਟ ਕਹਿੰਦਾ। ਪਰ ਇਸ ਵੇਲੇ ਸਭ ਤੋਂ ਜ਼ਿਆਦਾ ਨੰਬਰ ਜਿਹੜਾ ਹੈ ਉਹ ਹਿੰਦੂ ਟੈਰਰਿਸਟ ਦਾ, ਹਿੰਦੂਤਵ ਵੀ ਮੈਂ ਕਹਿਣਾ ਚਾਹਾਂਗਾ, ਜੇ ਅਸੀਂ ਇਸਲਾਮ ਨਾਲ ਟੈਰਰਿਜ਼ਮ ਨਹੀਂ ਜੋੜਨਾ ਚਾਹੁੰਦੇ ਤੇ ਅਸੀਂ ਹਿੰਦੂ ਨਾਲ ਵੀ ਨਹੀਂ ਜੋੜਨਾ ਚਾਹੁੰਦੇ, ਪਰ ਹਿੰਦੂਤਵੀ ਟੈਰਰਿਜ਼ਮ ਤਾਂ ਸਾਹਮਣੇ ਹੈ। ਜਿਹੜੀ ਆਰਐਸਐਸ ਦੀ ਆਈਡੀਓਲੋਜੀ ਜਿਹੜੀ ਹੈ ਉਹ ਸਾਹਮਣੇ ਹੈ ਇਸ ਦੇ ਲਈ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇਹ ਜਿਹੜਾ ਨਫ਼ਰਤ ਦਾ ਮਾਹੌਲ ਬਣ ਰਿਹਾ ਹੈ ਸਿੱਖਾਂ ਨੂੰ, ਜਿੱਥੇ ਅਸੀਂ ਆਪਣੇ ਬਚਾਅ ਦੀ ਗੱਲ ਕਰਦੇ ਹਾਂ ਕਿ ਭਾਈ ਜਿਹੜੇ ਹੇਟ ਕ੍ਰਾਈਮਸ ਔਰ ਦੂਸਰਿਆਂ ਤੋਂ ਬਚਣ ਲਈ ਸਾਨੂੰ ਅਲਰਟ ਹੋਣ ਦੀ ਲੋੜ ਹੈ, ਉੱਥੇ ਮੈਂ ਸਮਝਦਾ ਵੀ 30 ਮਿਲੀਅਨ ਸਿੱਖ ਕੌਮ ਦੀ ਇਹ اخلاقی ਜ਼ਿੰਮੇਵਾਰੀ ਵੀ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਤਾਂ ਕਿ ਉੱਥੇ ਹਿੰਦੂਆਂ ਦਾ ਜਿਹੜਾ ਮਜ਼ਹਬ ਦਾ ਹੱਕ ਹੈ, ਆਪਣੇ ਧਰਮ ਨੂੰ ਪ੍ਰੈਕਟਿਸ ਕਰਨ ਦਾ ਹੱਕ, ਉਹ ਕਾਇਮ ਰਹੇ। ਤੇ ਫਿਰ ਜੇ ਅੱਜ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਕਹਿ ਕੇ ਕਿ ਭਾਈ ਇਹ ਜਿਹੜੇ ਨੇ ਇਸਲਾਮਿਕ ਟੈਰਰਿਜ਼ਮ ਜਾਂ ਰੈਡੀਕਲ ਇਸਲਾਮ ਜਾਂ ਦੂਜਾ, ਤੇ ਫਿਰ ਸਾਡੀ ਆਵਾਜ਼ ਜਿਹੜੀ ਹੈ ਹਰ ਉਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਮਜ਼ਹਬ ਜਿਹੜਾ ਹੈ ਉਹ ਕੋਈ ਦਹਿਸ਼ਤਗਰਦੀ ਨਹੀਂ ਸਿਖਾਉਂਦਾ। ਜੇ ਕਿਸੇ 'ਚ ਵੀ ਕ੍ਰਿਸਚੀਅਨਸ ਦੇ ਥੱਲੇ ਵੀ ਹੋ ਸਕਦਾ ਹੈ, ਕੋਈ ਵੀ ਜਿਹੜੇ ਇੱਥੇ ਐਬੋਰਸ਼ਨ ਦੇ ਜਿਹੜੇ ਅਗੇਂਸਟ ਸੀ ਉਹਨਾਂ ਨੇ ਅਟੈਕ ਕੀਤੇ, ਜਿਹੜੇ ਲੋਕ ਜਿਹੜੇ ਕਲੀਨਿਕ 'ਚ ਐਬੋਰਸ਼ਨਸ ਹੁੰਦੀਆਂ ਸੀ, ਕਿਸੇ ਨੇ ਉਹਨਾਂ ਨੂੰ ਕ੍ਰਿਸਚੀਅਨ ਟੈਰਰਿਸਟ ਤਾਂ ਨਹੀਂ ਕਿਹਾ। ਜਾਂ ਜੇ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਤੱਕ ਨੂੰ ਮਾਰ ਦਿੱਤਾ, ਜੇ ਉਹਨੇ ਯਾਸਰ ਅਰਾਫਾਤ ਨਾਲ ਸਮਝੌਤਾ ਕੀਤਾ ਉਹਨੂੰ ਕਿਸੇ ਨੇ ਜੂਇਸ਼ ਟੈਰਰਿਸਟ ਤਾਂ ਨਹੀਂ ਕਿਹਾ। ਜੇ ਅਸੀਂ ਕ੍ਰਿਸਚੀਅਨ, ਜੂਸ, ਦੂਸਰਿਆਂ ਨਾਲ, ਔਰ ਇਹ ਟਰਮ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਹ ਸਿੱਖ ਆਤੰਕਵਾਦੀ, ਸਿੱਖ ਅਲਗਾਵਵਾਦੀ, ਸਿੱਖ ਟੈਰਰਿਸਟ ਉੱਥੇ ਸ਼ੁਰੂ ਹੋਈ। ਔਰ ਉਦੋਂ ਸਾਡੇ ਲਈ ਕਿਸੇ ਨੇ ਨਾਰਾ ਨਹੀਂ ਮਾਰਿਆ, ਆਵਾਜ਼ ਨਹੀਂ ਚੁੱਕੀ ਹੈ, ਪਰ ਅਸੀਂ ਫਿਰ ਵੀ ਸਿੱਖ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਧਰਮ ਦੇ ਨਾਲ ਕਿਸੇ ਦਹਿਸ਼ਤਗਰਦੀ ਨੂੰ ਜੋੜਨਾ
ਔਰ ਉਸ ਧਰਮ ਨੂੰ ਬਦਨਾਮ ਕਰਨਾ, ਉਹ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਈਸਾਈ ਹੋਏ, ਯਹੂਦੀ ਹੋਏ, ਇਹ ਫੇਅਰ ਨਹੀਂ ਹੈ ਔਰ ਅਸੀਂ ਇਸ ਰੁਝਾਨ ਨੂੰ ਕੰਡੈਮ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ